With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਇਸ ਵਾਲੇ ਸੈਗਮੈਂਟ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਪੋਲੀਟੀਕਲ ਇਸ਼ੂਜ਼ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਜਿਉਂ-ਜਿਉਂ ਇੱਕ ਤੋਂ ਬਾਅਦ ਇੱਕ ਹਕੀਕਤ ਸਾਹਮਣੇ ਆਉਂਦੀ ਹੈ ਔਰ ਖਾਸ ਤੌਰ ਤੇ ਸਿੱਖ ਕੌਮ ਦੇ ਨਾਲ ਇਹਨਾਂ 30-32 ਵਰਿਆਂ 'ਚ ਕੀ ਵਾਪਰਿਆ, ਸਿਰਫ ਪੰਜਾਬ ਹੀ ਨਹੀਂ, ਦਿੱਲੀ ਦੇ ਹਵਾਲੇ ਨਾਲ ਨਵੰਬਰ 84 ਦੀ ਅਸੀਂ ਗੱਲ ਕਰਦੇ ਜੀ, ਪਰ ਯੂਪੀ ਦੇ ਵਿੱਚ ਜਿੱਥੇ ਕਿ 2 ਕੇਸਾਂ ਦੀਆਂ ਪਰਤਾਂ ਖੁੱਲੀਆਂ ਨੇ। ਪਹਿਲਾ ਜਿਹੜੇ 90s ਦੀ ਜਨਰੇਸ਼ਨ ਦੇ ਸੀ ਉਹਨਾਂ ਨੂੰ ਤਾਂ ਪਤਾ ਸੀ ਕਿ ਕਿਵੇਂ ਨਵੰਬਰ 8 1991 ਦੇ ਵਿੱਚ ਜਿਹੜਾ ਇੱਕ ਪੀਲੀਭੀਤ ਬੱਸ ਕਾਂਡ ਦੇ ਨਾਂ ਥੱਲੇ ਉਹਨਾਂ ਨੇ ਕਿੰਨੇ ਸਿੱਖ ਜਿਹੜੇ ਨੇ ਜਿਹੜੇ ਤਖਤ ਸਾਹਿਬਾਨ ਤੋਂ ਦਰਸ਼ਨ ਕਰਕੇ ਮੁੜੇ ਸੀ ਉਹਨਾਂ ਨੂੰ ਮਾਰਿਆ ਔਰ ਪੁਲਿਸ ਮੁਕਾਬਲਾ ਬਣਾਇਆ। ਔਰ ਉਸ ਕੇਸ 'ਚ ਪਿਛਲੇ ਦਿਨਾਂ 'ਚ 47 ਪੁਲਿਸ ਵਾਲਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ ਜੀ, ਔਰ ਇਸ ਦੀ ਬੜੀ ਚਰਚਾ ਹੋਈ, ਬੜਾ ਕਲੇਮ ਕੀਤਾ ਗਿਆ ਜੀ ਦੇਖੋ ਬੇਸ਼ੱਕ ਜਸਟਿਸ ਲੇਟ ਮਿਲਿਆ, ਜਸਟਿਸ ਮਿਲਿਆ ਤਾਂ ਹੈ, ਲੇਕਿਨ ਹੁਣ ਇੱਕ ਕੇਸ ਜਿਹਦਾ ਮੈਨੂੰ ਵੀ ਨਹੀਂ ਸੀ ਪਤਾ, ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਵੀ ਕਿਸੇ ਖਬਰ ਮਾੜੀ ਮੋਟੀ ਲੱਗੀ ਹੁੰਦੀ ਹੈ, ਉਦੋਂ ਕਿੰਨਾ ਕੁਛ ਵਾਪਰ ਰਿਹਾ ਸੀ ਉਸ ਦੌਰ 'ਚ ਕਿ ਜਦੋਂ ਤੱਕ ਕੋਈ ਨਵੀਂ ਗੱਲ ਤੁਸੀਂ ਕਰਦੇ ਸੀ ਕੋਈ ਹੋਰ ਵੱਡਾ ਕਾਂਡ ਹੋ ਜਾਂਦਾ ਸੀ। ਹੁਣ ਇਹ ਸਾਹਮਣੇ ਆਉਂਦਾ ਹੈ ਕਿ ਕਿਵੇਂ ਜਿਹੜਾ ਇੱਕ ਪਾਰਟ 1994 ਦੇ ਵਿੱਚ ਪੀਲੀਭੀਤ ਦੇ ਵਿੱਚ ਹੀ ਜਿਹੜੀ ਜਿੱਥੇ ਕਿ ਉਸ ਦੀ ਪੀਲੀਭੀਤ ਦੀ ਵੱਡੀ ਜੇਲ੍ਹ ਦੇ ਵਿੱਚ 28 ਸਿੱਖ ਜਿਹੜੇ ਨੇ ਟਾਡਾ ਦੇ ਥੱਲੇ ਉੱਥੇ ਬੰਦ ਸੀ। ਉਹਨਾਂ ਦਾ ਗੁਨਾਹ ਇੰਨਾ ਕੁ ਸੀ ਕਿ ਜੀ ਉਹਨਾਂ ਕੋਲ ਜਿਹਦੇ ਥੱਲੇ ਉਹਨਾਂ ਨੂੰ ਫੜਿਆ ਹੋਇਆ ਸੀ ਟਾਡਾ ਦੇ ਥੱਲੇ ਕਿ ਜੀ ਇਹਨਾਂ ਨੇ ਜੁਝਾਰੂਆਂ ਨੂੰ ਰੋਟੀ ਖਵਾਈ, ਉਹਨਾਂ ਨੂੰ ਕੱਢ ਕੇ ਲਿਜਾ ਕੇ ਇੱਕ ਬੈਰਕ ਤੋਂ ਜਿਹੜਾ ਉਹ ਬਾਹਰ ਇੱਕ ਥਾਂ ਤੇ ਲਗਾਏ, ਲੱਤਾਂ ਉਹਨਾਂ ਦੀਆਂ ਬੰਨ੍ਹ ਦਿੱਤੀਆਂ, ਇੰਨਾ ਕੁੱਟ ਕੇ ਸਾਰਿਆਂ ਨੂੰ ਹੀ ਪੁਲਿਸ ਦੀ ਪੂਰੀ 40-45 ਪੁਲਿਸ ਵਾਲੇ ਕਿ ਉਹਦੇ 'ਚ ਉਹਨਾਂ ਨੇ 7 ਜਿਹੜੇ ਨੇ ਮਾਰ ਦਿੱਤੇ ਸੀ ਔਰ 21 ਜਿਹੜੇ ਨੇ ਉਹ ਬਹੁਤ ਗੰਭੀਰ ਰੂਪ 'ਚ ਜਿਹੜੇ ਮੁੜ ਕੇ ਕਦੇ ਵੀ ਰਿਕਵਰ ਨਹੀਂ ਹੋ ਸਕੇ, ਜ਼ਖਮੀ ਕਰ ਦਿੱਤੇ ਸੀ। ਔਰ ਉਦੋਂ ਮਾੜਾ ਮੋਟੀ ਆਵਾਜ਼ ਉੱਠੀ। ਮੁਲਾਇਮ ਸਿੰਘ ਯਾਦਵ ਵੀ ਚੀਫ ਮਿਨਿਸਟਰ ਸੀ ਯੂਪੀ ਦਾ, ਜਿਹਨੂੰ ਬੜਾ ਘੱਟ ਗਿਣਤੀਆਂ ਦਾ ਦੋਸਤ ਕਿਹਾ ਜਾਂਦਾ, ਉਹਦਾ ਮੁੰਡਾ ਹੁਣ ਅਭਿਲੇਖ ਯਾਦਵ ਜਿਹੜਾ ਉਹ ਉੱਥੇ ਚੀਫ ਮਿਨਿਸਟਰ ਹੈ। ਔਰ ਜਦੋਂ ਰੌਲਾ ਗੋਲਾ ਥੋੜ੍ਹਾ ਬਹੁਤ ਪਿਆ, CBCID ਪ੍ਰੋਬ ਆਰਡਰ ਹੋਈ, ਲੇਕਿਨ ਔਰ ਇਹਦੇ ਬਾਵਜੂਦ ਕਿ ਉਹਦੇ 'ਚ ਜਿਹੜਾ ਮੇਨ ਕਲਪਰੇਟ ਸੀ ਉਸ ਸਾਰੇ ਦਾ ਵਿਦਿਆਚਲ ਸਿੰਘ ਯਾਦਵ, ਇਹਨਾਂ ਦੀ ਯਾਦਵ ਕੁਲ ਦਾ ਹੀ,
ਜੀ ਉਸ ਨੂੰ ਇਨੀਸ਼ੀਅਲੀ ਚਾਰਜ ਵੀ ਕੀਤਾ ਗਿਆ, 40-42 ਪੁਲਿਸ ਵਾਲਿਆਂ ਨੂੰ ਵੀ ਚਾਰਜ ਕੀਤਾ ਗਿਆ, 42 ਜੇਲ੍ਹ ਪਰਸਨਲ। ਲੇਕਿਨ ਫਿਰ ਮੁਲਾਇਮ ਸਿੰਘ ਦੀ ਸਰਕਾਰ ਨੇ ਹੀ 2007 ਦੇ ਵਿੱਚ ਇਹ ਕੇਸ ਵਾਪਸ ਲੈ ਲਿਆ, ਵਿਦਡਰਾ ਕਰ ਲਿਆ। ਸੋ ਇਹਦਾ ਮਤਲਬ ਹੈ ਕਿ ਇੰਨੀ ਬਾਰਬੈਰਿਟੀ ਕਿ ਵੀ ਜੇਲ੍ਹ ਦੇ ਵਿੱਚ ਜਿਹੜੇ ਬੰਦ ਨੇ ਬੈਰਕ ਦੇ ਵਿੱਚ, ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਜਿਹੜੇ ਨੇ 7 ਮਾਰੇ ਗਏ, 21 ਸੀਰੀਅਸਲੀ ਜ਼ਖਮੀ ਕੀਤੇ। ਔਰ ਹੁਣ ਇਸ ਦੇ ਉੱਤੇ ਕਿਉਂਕਿ ਟ੍ਰਿਬਿਊਨ ਨੇ ਸਮਹਾਉ ਸਪੈਸ਼ਲ ਫੀਚਰ ਕੀਤਾ ਹੈ, ਇਸ ਦਾ ਹੁਣ ਰੌਲਾ ਪਿਆ ਹੈ। ਹੁਣ ਸਾਰੇ ਇੱਥੇ ਜਿਨ੍ਹਾਂ ਨੇ ਆਪਣੇ ਥੱਲੇ ਅਮਰਿੰਦਰ ਵਰਗਿਆਂ ਨੇ ਜਿਹੜੇ ਕਾਤਲ ਪੁਲਿਸੀਏ ਸੀ ਉਹਨਾਂ ਨੂੰ ਡਿਫੈਂਡ ਕਰਨ ਦੇ ਲਈ ਜਦੋਂ ਇਹ ਚੀਫ ਮਿਨਿਸਟਰ ਬਣਿਆ, ਕਿੰਨੇ 100 ਕਰੋੜ ਰੁਪਈਆ ਰੱਖਿਆ ਸੀ ਕਿ ਜੀ ਇਹ ਇਹਨਾਂ ਦਾ ਡਿਫੈਂਸ ਬਜਟ ਹੈ, ਉਹ ਵੀ ਬਿਆਨ ਦੇ ਰਿਹਾ ਕਿ ਯੂਪੀ ਦੀ ਪੜਤਾਲ ਹੋਣੀ ਚਾਹੀਦੀ ਹੈ, ਪੀਲੀਭੀਤ ਦੀ, ਇਹ ਵੀ ਹੋਣਾ ਚਾਹੀਦਾ ਹੈ। ਚੰਦੂ ਮਾਜਰਾ ਪਾਰਲੀਮੈਂਟ, ਜਿਸ ਅਕਾਲੀਆਂ ਨੇ ਸੁਮੇਧ ਸੈਣੀ ਵਰਗਾ ਕਾਤਲ ਜਿਹੜਾ ਉਹ ਡਾਇਰੈਕਟਰ ਜਨਰਲ ਪੁਲਿਸ ਬਣਾਇਆ, ਜਿਹਦੇ ਹੱਥ ਜਿਹੜੇ ਨੇ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਨੇ। ਅਮਰਿੰਦਰ ਸਿੰਘ ਨੇ ਸਰਬਜੀਤ ਸਿੰਘ ਵਿਰਕ ਜਿਹਨੇ ਸਭ ਤੋਂ, ਇਹ ਕਿਉਂਕਿ ਮਈ ਦਾ ਮਹੀਨਾ ਹੀ ਚੱਲ ਰਿਹਾ 1988 ਚ, ਜਿਹਦਾ ਨਾਂ ਇਹਨਾਂ ਨੇ ਰੱਖਿਆ ਸੀ ਆਪਰੇਸ਼ਨ ਬਲੈਕ ਥੰਡਰ 2। ਇਹ ਵਿਰਕ ਜਿਹੜਾ ਹੈ CRPF ਦਾ ਡਾਇਰੈਕਟਰ ਜਨਰਲ ਸੀ, ਔਰ ਇਹਨੇ ਥੱਲੇ ਆ ਕੇ ਆਪਣਾ ਕੁਝ ਕਰਨਾ ਚਾਹਿਆ, ਜੋ ਕਰ ਰਹੇ ਸੀ ਅੰਦਰ ਭੇਜਣ ਦੇ ਲਈ CRPF, ਉਤੋਂ ਗੋਲੀ ਆਈ, ਇਸ ਦਾ ਜਬੜਾ ਉੱਡ ਗਿਆ ਸੀ ਤੇ ਇਹਨੂੰ ਅਮਰਿੰਦਰ ਨੇ ਜਿਹੜਾ ਉਹ ਡਾਇਰੈਕਟਰ ਜਨਰਲ ਪੁਲਿਸ ਬਣਾਇਆ ਸੀ। ਸੋ ਹੁਣ ਇਹਨਾਂ ਨੂੰ ਯੂਪੀ ਦਾ ਪੀਲੀਭੀਤ ਯਾਦ ਆ ਰਿਹਾ। ਪਰ ਵਾਪਰਿਆ ਕਿ ਇਹ ਹਾਲਾਂ ਬੜੀ ਡੀਟੇਲਡ ਸਟੋਰੀ ਹੈ ਔਰ ਸਮੇਂ ਦੀ ਸੀਮਾ ਨੂੰ ਮੁੱਖ ਰੱਖਦੇ ਆ ਮੈਂ ਸਾਰੀ ਸਟੋਰੀ ਤਾਂ ਨਹੀਂ ਡਿਸਕਸ ਕਰਾਂਗਾ, ਪਰ ਇਸ ਦੀ ਹੈਡਲਾਈਨ ਇਹੀ ਹੈ, ਪੀਲੀਭੀਤ ਵੀ ਹੈਵ ਫॉरगॉटन 7 ਮਰਡਰਸ ਬਰੂਟੈਲਿਟੀ ਦੈਟ ਵਰ ਬਰੀਡ ਇਨ ਯੂਪੀ, ਕਿ ਵੀ ਜਿਹਨੂੰ ਅਸੀਂ ਭੁੱਲ ਗਏ 7 ਕਤਲ ਔਰ ਉਹ ਜ਼ਾਲਮਾਨਾ ਢੰਗ ਜਿਹੜਾ ਕਿ ਅੱਜ ਵੀ ਯੂਪੀ 'ਚ ਦੱਬਿਆ ਹੋਇਆ ਹੈ। ਔਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇੱਕ ਕੇਸ ਦੇ ਥੱਲੇ ਤਾਂ ਸਜ਼ਾਵਾਂ ਹੋਈਆਂ ਨੇ, ਪਰ ਇੰਨਾ ਵੱਡਾ ਜਿਹੜਾ ਪਾਰਟ ਹੈ ਔਰ ਉਹਨਾਂ ਦੇ ਪਰਿਵਾਰਕ ਮੈਂਬਰ, ਉਹਨਾਂ ਦੀ ਜਿਹੜੀ ਹੈ ਉਹ ਪੁਕਾਰ ਹੈ ਕਿ ਭਾਈ ਸਾਡੇ ਤਾਂ ਸਾਰੇ ਬੰਦੇ ਮਾਰ ਵੀ ਦਿੱਤੇ ਜਾਂ ਬਿਲਕੁਲ ਨਕਾਰਾ ਕਰ ਦਿੱਤੇ, ਜਿਹਨੂੰ ਕੰਡਮ ਕਹਿੰਦੇ ਨੇ, ਕਹਿਣਗੇ ਨਕੰਮੇ ਕਰਤੇ, ਕੰਡਮ ਕਰਤੇ, ਇੰਨੀ ਬਰੂਟੈਲਿਟੀ ਦੇ ਨਾਲ ਮਾਰਿਆ। ਔਰ ਉਹਦੇ 'ਚ ਜਿਹੜੀ ਉਹਨਾਂ ਦੀ ਪਹਿਲੀ ਫਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਗਈ ਸੀ, ਜਿਸ ਨੂੰ ਡਾਕਟਰ ਟੰਡਨ ਜਦੋਂ ਹਸਪੀਟਲ ਲੈ ਕੇ ਗਏ ਉਹਨੇ ਵੀ ਟੈਸਟੀਫਾਈ ਕੀਤਾ। ਟੰਡਨ ਜਰਨਲਿਸਟ ਸੀ, ਡਾਕਟਰ ਗਿਆਨ ਪ੍ਰਕਾਸ਼, ਔਰ ਇਹ ਟੰਡਨ ਜਿਹੜਾ ਹੈ ਇਹ ਵਿਸ਼ਵਮਿੱਤਰ ਟੰਡਨ, ਇਹ ਅਮਰ ਉਜਾਲਾ ਦਾ ਬਿਊਰੋ ਚੀਫ ਸੀ। ਇਹਨੇ ਵੀ ਸਟੋਰੀ ਦੇ ਵਿੱਚ ਉਦੋਂ ਇਹੀ ਕਿਹਾ ਸੀ, ਉਹਨੇ ਕਿਹਾ ਜੀ ਕਿ ਵੀ ਮੈਂ ਜਿਹੜੀ ਹੈਡਲਾਈਨ ਉਹਦੇ ਚ ਲਵਾਈ ਸੀਗੀ ਕਿ ਵੀ ਆਊਟਰਾਈਟ ਕਸਟੋਡੀਅਲ ਕਿਲਿੰਗ, ਕਿ ਕਸਟਡੀ 'ਚ ਨੇ, ਜੇਲ੍ਹ ਦੇ ਵਿੱਚ ਨੇ, ਉਹਨਾਂ ਨੂੰ ਉੱਥੋਂ ਕੱਢ ਕੇ ਲਿਜਾ ਕੇ ਜਿਵੇਂ ਮਾਰਿਆ ਗਿਆ। ਔਰ ਡਾਕਟਰ ਨੇ ਵੀ ਕਿਹਾ ਕਿ ਭਾਈ ਇਹ ਕੋਈ ਕਹਾਣੀ ਇਹਨਾਂ ਨੇ ਕਲੈਸ਼ ਦੀ ਬਣਾਈ ਜੀ, ਜੇਲ੍ਹ 'ਚੋਂ ਭੱਜਣਾ ਚਾਹੁੰਦੇ ਸੀ, ਕੁਛ ਨਹੀਂ ਸੀ, ਇਹ ਸਾਰੇ ਜਿਹੜੇ ਨੇ ਉਹਨਾਂ ਨੂੰ ਬਿਲਕੁਲ ਕੋਲਡ ਬਲੱਡਡ ਇਹਨਾਂ ਦਾ ਮਰਡਰ ਕੀਤਾ ਗਿਆ। ਔਰ ਜਿਹੜੀ 4 ਪੇਜ ਦੀ ਰਿਪੋਰਟ ਹੈ ਉਹਦੇ 'ਚ ਗ੍ਰਾਫਿਕ ਹੈ ਕਿ ਕੀ ਕੀਤਾ ਉਹਨਾਂ ਦੇ ਨਾਲ, ਔਰ ਮੈਂ ਇਹ 2 ਪੈਰਾਗ੍ਰਾਫ ਜ਼ਰੂਰ ਪੜਾਂਗਾ। The 4-page report gives a graphic description of the sequence of events, ਕਿ 4 ਪੇਜ ਦੀ ਜਿਹੜੀ ਰਿਪੋਰਟ ਹੈ ਉਹ ਬੜੇ ਵੇਰਵੇ ਨਾਲ ਦੱਸਦੀ ਹੈ ਕਿ ਘਟਨਾਕ੍ਰਮ ਕੀ ਹੋਇਆ। The jail staff reportedly found an iron rod unfixed in barrack number 7 and mentions an attempt to escape, ਕਿ ਵੀ ਬੈਰਕ ਨੰਬਰ 7 ਦੇ ਵਿੱਚ ਇੱਕ ਆਇਰਨ ਰੋਡ ਜਿਹੜੀ ਵਿੰਡੋ ਨਾਲ ਲੱਗੀ ਹੁੰਦੀ ਉਹ ਡਿੱਗੀ ਥੱਲੇ ਸੀ, ਔਰ ਉਹਨੂੰ ਉਹਨਾਂ ਨੇ ਜਿਹੜਾ ਇਹ ਕਹਾਣੀ ਬਣਾ ਲਈ ਕਿ ਜੀ ਇਹ ਤਾਂ ਇੱਥੋਂ ਭੱਜਣਾ ਚਾਹੁੰਦੇ ਸੀ। The 40 jail staff present then collected all the personal belongings of the prisoners and set those on fire, ਕਿ ਫਿਰ ਜਿਹੜੀ ਉਹ ਜੇਲ੍ਹ ਸੀ ਉਹਦੇ ਸਟਾਫ ਦੇ 42 ਮੈਂਬਰਾਂ ਨੇ ਜਿੰਨੀਆਂ ਬਿਲੋਂਗਿੰਗਸ, ਜਿੰਨੀ ਉਹਨਾਂ ਦੀ ਪਰਸਨਲ ਚੀਜ਼ਾਂ ਸੀ ਜਿਹੜੇ ਜੇਲ੍ਹ 'ਚ ਡੱਕੇ ਹੋਏ ਸੀ, ਜਿਨ੍ਹਾਂ ਦੇ ਵਿੱਚ 28 ਟੋਟਲ ਟਾਡਾ ਦੇ ਸਿੱਖ ਸੀ, ਉਹਨਾਂ ਦੀਆਂ ਉਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਕੇ ਅੱਗ ਲਾ ਦਿੱਤੀ ਤਾਂ ਕਿ ਕੋਈ ਸਬੂਤ ਨਾ ਰਹੇ ਕਿ ਵੀ ਇੱਥੇ ਸਾਡੇ ਕੋਲ ਇਹ ਸੀ। ਪ੍ਰਿਜ਼ਨਰ ਸੁਖਦੇਵ ਸਿੰਘ, ਲਾਭ ਸਿੰਘ, ਤਰਸੇਮ ਸਿੰਘ, ਕਾਰਜ ਸਿੰਘ were taken out of barrack number 7 to open field east of barrack number 4। ਇਹ ਨਾਂ ਦਿੱਤੇ ਨੇ ਕਿ ਇਹਨਾਂ ਨੂੰ ਉਹਦੇ ਚੋਂ ਕੱਢਿਆ ਗਿਆ ਔਰ ਬੈਰਕ ਨੰਬਰ 4 ਦੇ ਸਾਹਮਣੇ ਜਿਹੜੀ ਖੁੱਲੀ ਥਾਂ ਸੀ ਉੱਥੇ ਲਿਜਾਇਆ ਗਿਆ। Their legs were tied and with the intention of killing them they were beaten up with the lathis, ਕਿ ਉਹਨਾਂ ਦੀਆਂ ਲੱਤਾਂ ਬੰਨ੍ਹ ਦਿੱਤੀਆਂ ਗਈਆਂ ਔਰ ਇਸ ਭਾਵਨਾ ਨਾਲ ਕਿ ਇਹਨਾਂ ਨੂੰ ਹੁਣ ਮਾਰ ਦੇਣਾ, ਉਹਨਾਂ ਨੂੰ ਲਾਠੀਆਂ ਦੇ ਨਾਲ ਕੁੱਟਿਆ ਗਿਆ। After that the remaining prisoners were also taken to the same place, legs tied and with the intention of killing they were beaten, ਵੀ ਬਾਕੀਆਂ ਨਾਲ ਵੀ ਲੱਤਾਂ ਬੰਨ੍ਹ ਕੇ ਉੱਥੇ ਲਿਆ ਕੇ ਉਹਨਾਂ ਨੂੰ ਬੇਤਹਾਸ਼ਾ ਮਾਰਿਆ ਗਿਆ ਔਰ
ਭਾਵਨਾ ਇਹ ਸੀ ਕਿ ਇਹਨਾਂ ਨੂੰ ਖਤਮ ਕਰਨਾ ਹੈ। ਜੀ ਦੇਅਰ ਆਫਟਰ ਦਾ ਇੰਜਰਡ ਪਰਸਨਸ ਵਰ ਲੌਕਡ ਇਨ ਬੈਰਕ 4, ਫਿਰ ਉਹਨਾਂ ਨੂੰ 4 ਨੰਬਰ ਦੀ ਬੈਰਕ ਦੇ ਵਿੱਚ ਜਿਹੜਾ ਹੈ ਲਿਆ ਕੇ ਬੰਦ ਕਰ ਦਿੱਤਾ ਗਿਆ। The report notes that as per the statement it is clear that the prisoners died due to the injuries suffered, ਕਿ ਰਿਪੋਰਟ ਚੋਂ ਇਹ ਗੱਲ ਕਲੀਅਰ ਹੈ ਕਿ ਉਹਨਾਂ ਨੂੰ ਇੰਨਾ ਬੇਤਹਾਸ਼ਾ ਮਾਰਿਆ ਗਿਆ ਕਿ ਉਹਨਾਂ ਦੀ ਮੌਤ ਹੀ ਮਾਰ ਦੇ ਨਾਲ ਹੋਈ। The report notes that as per the statement it is clear that the prisoners died due to the injuries suffered. To save themselves from the criminal law, the personal belongings of the prisoners were destroyed to do away with the evidence, ਕਿ ਉਹ ਜੋ ਸਾੜਿਆ ਗਿਆ ਉਹ ਤਾਂ ਇਸ ਲਈ ਸੀ ਤਾਂ ਕਿ ਕੋਈ ਸਬੂਤ ਬਾਕੀ ਨਾ ਬਚੇ। ਔਰ ਥੱਲੇ ਉਹਨਾਂ ਨੇ ਜਿਹੜਾ ਹੈ ਫਿਰ ਅਲੱਗ-ਅਲੱਗ ਜਿਹੜੇ ਨੇ ਦਿੱਤੇ ਨੇ ਲਾਅ ਦੀਆਂ ਧਾਰਾਵਾਂ ਕਿ ਇਹਦੇ ਲਾਇਆ ਹੋਣ ਦੇ ਬਾਵਜੂਦ 2007 ਦੇ ਵਿੱਚ ਜਿਹੜਾ ਹੈ ਕੇਸ ਵਾਪਸ ਲੈ ਲਿਆ ਗਿਆ। ਬੇਸ਼ੱਕ ਇਨੀਸ਼ੀਅਲੀ ਇਨਕੁਆਇਰੀ ਆਰਡਰ ਕੀਤੀ ਗਈ ਸੀ ਔਰ ਹੁਣ ਜਿਹੜਾ ਹੈ ਜਦੋਂ ਇਹਨੂੰ ਮੁਲਾਇਮ ਸਿੰਘ ਯਾਦਵ ਨੂੰ ਜਿਹੜਾ ਹੁਣ ਮੈਂਬਰ ਪਾਰਲੀਮੈਂਟ 'ਚ ਹੈ ਔਰ ਲੀਡਰ ਹੈ ਸਮਾਜਵਾਦੀ ਪਾਰਟੀ ਦਾ, ਉਹਨੂੰ ਕਨਫਰੰਟ ਕੀਤਾ ਗਿਆ ਤੇ ਉਹ ਕਹਿੰਦਾ ਐਕਸ਼ਨ ਵਿਲ ਬੀ ਟੇਕਨ, ਐਕਸ਼ਨ ਵਿਲ ਬੀ ਟੇਕਨ। ਸੋ ਇਹਦੇ ਵੇਲੇ ਹੀ ਜਿਹੜਾ ਹੈ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਕਿਸ ਹੱਦ ਤੱਕ ਸਿੱਖਾਂ ਦਾ ਔਰ ਉਹਨਾਂ ਪਰਿਵਾਰਾਂ ਦਾ ਜਿਹੜਾ ਪਾਰਟ ਹੈ ਉਹਨੂੰ ਅਸੀਂ ਕਿਵੇਂ ਜਸਟੀਫਾਈ ਕਰਾਂਗੇ ਕਿ ਉਹਨਾਂ ਦੇ ਨਾਲ ਕੀ ਵਾਪਰਿਆ। ਔਰ ਅੱਜ ਵੀ ਉਹੀ ਕਹਾਣੀ ਹੈ, ਕੁਛ ਨਹੀਂ ਬਦਲਿਆ ਹੈ। ਉਸ ਤਰੀਕੇ ਦੇ ਨਾਲ ਹੀ ਐਵੀਡੈਂਸ ਦਬਾਈ ਜਾਂਦੀ ਹੈ। ਹਰਿਆਣੇ 'ਚ ਜਿਵੇਂ ਪਟੌਦੀ ਦੇ ਵਿੱਚ ਹੋਇਆ, ਉਸ ਤੋਂ ਪਹਿਲਾਂ ਹੋਂਦ ਚਿੱਲੜ ਦੀ ਗੱਲ ਸੀ। ਇਹ ਤਾਂ ਕੋਈ ਨਾ ਕੋਈ ਐਫਰਟ ਹੁੰਦਾ ਹੈ, ਕੋਈ ਗੱਲ ਸਾਹਮਣੇ ਆਉਂਦੀ ਹੈ। ਸਾਨੂੰ ਵੀ ਨਹੀਂ ਸੀ ਪਤਾ ਕਿ ਹੋਂਦ ਚਿੱਲੜ 'ਚ ਸਾਰੇ ਦਾ ਸਾਰਾ ਹੀ ਉਹਨਾਂ ਨੇ ਸਫਾਇਆ ਕਰ ਦਿੱਤਾ ਸੀ। ਪਰ ਪਟੌਦੀ ਦੇ ਵਿੱਚ ਜਦੋਂ ਹੋਂਦ ਚਿੱਲੜ ਦਾ ਕਮਿਸ਼ਨ ਬਣਿਆ, ਗਰਗ ਕਮਿਸ਼ਨ, ਤੇ ਫਿਰ ਗੱਲ ਸਾਹਮਣੇ ਆਈ ਵੀ ਪਟੌਦੀ ਦੇ ਵਿੱਚ ਜਿਹੜੀ ਨਵਾਬ ਪਟੌਦੀ ਦੀ ਰਿਆਸਤ ਹੈ ਉਹਦੇ 'ਚ ਬੀਬੀਆਂ ਦੇ ਨਾਲ ਕੀ ਹੋਇਆ, ਸਿੱਖਾਂ ਦੇ ਨਾਲ ਕੀ ਹੋਇਆ, ਕਿਵੇਂ ਜਿਉਂਦੇ ਸਾੜਿਆ ਗਿਆ। ਔਰ ਪੀਲੀਭੀਤ ਦਾ ਬਹੁਤਿਆਂ ਨੂੰ ਤਾਂ ਹੁਣ ਪਤਾ ਲੱਗਾ ਜਦੋਂ ਪਹਿਲਾਂ ਕੇਸ ਦੀ ਸੁਣਵਾਈ ਔਰ 45-46 ਪੁਲਿਸ ਵਾਲਿਆਂ ਨੂੰ ਉਮਰ ਕੈਦ ਹੋਈ। ਪਰ ਇੰਨਾ ਵੱਡਾ ਕਾਂਡ ਉਸੇ ਹੀ ਪੀਲੀਭੀਤ ਜਿੱਥੇ ਕਿ ਬੱਸ ਚੋਂ ਕੱਢ ਕੇ ਜਿਹੜੇ ਨੇ ਬੇਗੁਨਾਹ ਸਿੱਖ ਮਾਰੇ ਗਏ ਸੀ, ਉਸੇ ਪੀਲੀਭੀਤ ਦੇ ਵਿੱਚ 28 ਜਿਹੜੇ ਨੇ ਟਾਡਾ ਦੇ ਥੱਲੇ ਜਿਹੜੇ ਬੰਦ, ਉਸੇ ਹੀ ਇਲਾਕੇ ਦੇ ਗਰੀਬ ਜਿਹੜੇ ਵਿਚਾਰੇ ਇੱਕ ਵਿਸ਼ਵਾਸ ਵਾਲੇ ਲੋਕ ਜਿਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਹੋਈ, ਮੁੜ ਕੇ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਹੋਏਗਾ, ਕਿਸੇ ਟਰਾਇਲ ਹੀ ਨਹੀਂ ਜਦੋਂ ਤੁਸੀਂ ਵਾਪਸ ਲੈ ਲੈਂਦੇ ਹੋ, ਜੇ ਤਾਂ ਕੋਈ ਕਨਵਿਕਸ਼ਨ ਹੁੰਦੀ। ਸੋ ਅਸੀਂ ਸਮਝਦੇ ਹਾਂ ਕਿ ਇਹ ਗੱਲ ਬਾਰ-ਬਾਰ ਸਾਡੇ ਸਾਹਮਣੇ ਹੈ। ਇੱਥੇ ਜਿਹੜੇ ਬਾਹਰ ਤੁਰੇ ਫਿਰਦੇ ਨੇ, ਕੋਈ ਕਾਂਗਰਸੀ, ਕੋਈ ਆਮ ਆਦਮੀ ਪਾਰਟੀ, ਕੋਈ ਅਕਾਲੀ, ਇਹਨਾਂ ਦੇ ਇਹ ਠੀਕ ਹੈ, ਇਹਨਾਂ ਸਾਰਿਆਂ ਨੂੰ ਚੈਲੰਜ ਕਰਨਾ ਬਣਦਾ ਹੈ ਸਾਡਾ, ਕਿਉਂਕਿ ਇਹ ਉਸ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਨੇ ਜਿਹੜੀ ਸਿੱਖਾਂ ਦੀ ਨਸਲਕੁਸ਼ੀ ਤੋਂ ਬਾਅਦ ਨਸਲਕੁਸ਼ੀ ਕਰ ਰਹੀ ਹੈ ਔਰ ਜਿੱਥੇ ਸਿੱਖਾਂ ਦੀ ਹੋਂਦ ਦਾ ਕੋਈ ਅਰਥ ਨਹੀਂ ਹੈ। ਇਸ ਮੁੱਦੇ ਦੇ ਉੱਤੇ ਹੀ ਗੱਲ ਹੈ ਕਿ ਭਾਈ ਤੁਸੀਂ ਬਿਲਕੁਲ ਆਪਣੇ ਆਪ ਨੂੰ ਸਾਡੇ 'ਚ ਮਰਜ ਕਰ ਦਿਓ ਔਰ ਤੁਹਾਡੇ ਕੋਈ ਹਕੂਕ ਨਹੀਂ ਨੇ। ਔਰ ਇਸ ਲਈ ਜਿਹੜੇ ਅਮਰਿੰਦਰ ਦੇ ਖਿਲਾਫ ਨਾਰੇ ਵੀ ਗੂੰਜੇ, ਉਹਨਾਂ ਦੇ ਵਿੱਚ ਇਹ ਵੀ ਸੀ ਕਿ ਇੰਡੀਅਨ ਸਟੂਜ ਅਮਰਿੰਦਰ ਗੋ ਬੈਕ। ਇਹ ਸਟੂਜਿਸ ਦੀ ਕਹਾਣੀ ਹੈ। ਸੋ ਇਹੀ ਅੱਜ ਦਾ ਇਸ਼ੂ ਹੈ ਜੀ। ਡਾਕਟਰ ਸਾਹਿਬ, ਬ੍ਰੇਕ ਵਿਊਅਰਸ ਦੱਸਣਾ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।